ਸਾਕਾ ਨਕੋਦਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ 4 ਫਰਵਰੀ 1986 ਨੂੰ ਇਹ ਸਾਕਾ ਵਰਤਾਇਆ ਜਾਂਦਾ ਉਦੋਂ ਅਜੇ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਨਹੀਂ ਹੋਇਆ। ਜੂਨ 84 ਹੋ ਚੁੱਕਾ ਹੈ, ਲੇਕਿਨ ਇਹ ਜਿਹੜਾ ਅਸੀਂ ਬੇਅਦਬੀਆਂ ਦਾ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਅਸੀਂ ਕਹਿੰਦੇ ਹਾਂ ਵੀ ਉਹਨਾਂ ਨੇ ਆਪਣੇ ਉਸ ਹਮਲੇ ਦਾ ਸ਼ਿਕਾਰ ਬਣਾਇਆ, ਤਾਂ ਇਹ ਸਾਰੇ ਜਿੰਨੇ ਗੁਰੂ ਡੰਮ ਵਾਲੇ ਸੀ ਇਹਨਾਂ ਦੇ ਕੋਲ ਡਿਪਲੋਮੈਟਿਕ ਪਾਸਪੋਰਟ, ਉਹਦੇ ਰਾਹੀਂ ਇਹਨਾਂ ਨੇ ਟਰੈਵਲ ਕਰਨਾ, ਇਹਨਾਂ ਦੀ ਪ੍ਰਮੋਸ਼ਨ ਔਰ ਕਿਵੇਂ ਜਿਹੜਾ ਪੰਜਾਬ ਦੇ ਵਿੱਚ ਇੱਕ ਸਟੇਜ ਦੇ ਉੱਤੇ ਕਿਵੇਂ IAS ਲੈਵਲ ਦੇ ਉਹ ਨਰਿੰਜਨ ਸਿੰਘ ਹੋਏ, ਦੂਜੇ ਹੋਣ। ਕਿ ਨਿਰੰਕਾਰੀ ਜਿਹੜਾ ਕਲਟ ਸੀ ਇਹ ਡੇ ਕਲੱਬਾਂ ਵਾਂਗ ਸੀ, ਇਹ ਆਸ਼ੀ ਦੇ ਉੱਤੇ ਜਿਹੜਾ ਉਹ ਪੂਰਾ ਖੜਾ ਕੀਤਾ ਗਿਆ ਸੀ ਔਰ ਵੱਡੇ ਵੱਡੇ ਬਿਊਰੋਕਰੈਟ ਇਹਦਾ ਹਿੱਸਾ ਬਣਾਏ ਗਏ ਸੀ ਔਰ ਇਹਨਾਂ ਦਾ ਪ੍ਰਭਾਵ ਵੀ ਇਸ ਕਦਰ ਫੈਲਿਆ। ਔਰ ਇਸੇ ਲਈ ਸੰਤ ਕਰਤਾਰ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਸਭ ਤੋਂ ਪਹਿਲਾਂ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ, ਫਿਰ ਅੰਮ੍ਰਿਤਸਰ ਜ਼ਿਲ੍ਹੇ 'ਚ ਇਹਨਾਂ ਨੂੰ ਚੈਲੰਜ ਕੀਤਾ। ਜਿਸ ਲੈਵਲ 'ਤੇ ਅੱਜ 2015 ਤੋਂ ਬਾਅਦ ਅਸੀਂ ਇਹਨਾਂ 11 ਸਾਲਾਂ 'ਚ ਦੇਖਦੇ ਹਾਂ ਕਿੰਨੀਆਂ ਘਟਨਾਵਾਂ ਬੇਅਦਬੀ ਦੀਆਂ ਹੋਈਆਂ ਨੇ। ਹੁਣ ਸਾਕਾ ਨਕੋਦਰ ਦਾ ਲੁਬੇ ਲੁਬਾਬ ਜਿਹੜਾ ਇਹੀ ਸੀ ਕਿ ਭਾਈ ਉਦੋਂ ਬਰਨਾਲੇ ਦੀ ਸਰਕਾਰ ਪੰਜਾਬ ਦੇ ਵਿੱਚ, ਇਸ ਸਾਰੀ ਰੇਂਜ ਦੇ ਵਿੱਚ ਕਿਤੇ ਇਜ਼ਹਾਰ ਆਲਮ ਹੈ, ਕਿਤੇ ਜਸਕੀਰਤ ਸਿੰਘ ਹੈ, ਕਿਤੇ ਸੁਮੇਧ ਸੈਣੀ ਹੈ, ਕਿਤੇ ਕੋਈ ਹੋਰ ਹੈ, ਕੋਈ ਕਿਸ ਲੈਵਲ 'ਤੇ ਹੈ, ਕੋਈ ਅੱਪਰ ਕੋਈ ਲੋਅਰ। 2 ਫਰਵਰੀ ਨੂੰ ਜਿਹੜਾ ਇਹ ਸਵੇਰੇ 9:30 ਵਜੇ ਗੁਰੂ ਨਾਨਕਪੁਰਾ ਜਿਹੜਾ ਮਹੱਲਾ ਹੈ ਉਸ ਦੇ ਵਿੱਚ ਜਿਹੜਾ ਅੰਦਰ ਜਿਹੜੀ ਗ੍ਰੰਥੀ ਸਿੰਘ ਕਿਤੇ ਬਾਹਰ ਗਏ ਹੋਏ ਨੇ ਆਨੰਦਕਾਰੀ, ਉਹਨਾਂ ਦੀ ਸਿੰਘਣੀ ਇਹ ਦੇਖਦੀ ਹੈ ਕਿ ਜਿੱਥੇ ਮਹਾਰਾਜ ਦਾ ਪਲੰਘ ਹੈ ਜਾਂ ਸਰੂਪ ਨੇ ਉੱਥੇ ਅੱਗ ਲੱਗੀ ਹੈ ਔਰ ਇਹ ਜਿਹੜੀ ਹੈ ਅੱਗ ਗੁਰਦੁਆਰੇ ਦੀ ਮੁੱਖ ਇਮਾਰਤ ਦੇ ਪੱਛਮ ਵੱਲ ਸਥਿਤ ਇੱਕ ਛੋਟੇ ਕਮਰੇ 'ਚ ਲੱਗੀ ਜਿੱਥੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਰੱਖੀਆਂ ਸੀ। 2 ਫਰਵਰੀ ਦੀ ਇਸ ਘਟਨਾ ਤੋਂ ਬਾਅਦ ਜਿਹੜਾ ਮਹੱਲੇ ਦੇ ਲੋਕਾਂ ਨੇ ਉਹਨਾਂ ਨੇ ਫੈਸਲਾ ਕੀਤਾ ਜੀ ਅਸੀਂ ਸ਼ਹਿਰ ਦੇ ਵਿੱਚ ਰੋਸ ਜਲੂਸ ਕੱਢਣਾ ਔਰ ਨਾਲ ਦੀ ਨਾਲ ਅਗਲੇ ਦਿਨ ਹੜਤਾਲ ਦਾ ਸੱਦਾ ਵੀ ਦਿੱਤਾ ਗਿਆ ਔਰ ਇਹ ਜਲੂਸ ਜਿਹੜਾ 3:30 ਵਜੇ ਸ਼ੁਰੂ ਹੋਇਆ ਤਾਂ 5 ਵਜੇ ਖ਼ਤਮ ਹੋ ਗਿਆ ਔਰ ਇਹ ਪੁਰਅਮਨ ਸੀ, ਕੋਈ ਭੜਕਾਊ ਨਾਅਰੇ ਨਹੀਂ ਸੀ, ਕੋਈ ਕੁਛ ਨਹੀਂ ਸੀ। ਫਿਰ ਸੰਗਤ ਨੇ ਅਰਦਾਸਾ ਸੋਧ ਕੇ ਕਿ ਭਾਈ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਬੇਅਦਬੀ ਤਾਂ ਨਹੀਂ ਸਹਾਰ ਸਕਦੇ। ਉਹਨਾਂ ਨੇ 5 ਨੌਜਵਾਨ ਜਿਹੜੇ ਨੇ 5 ਪਿਆਰਿਆਂ ਦੇ ਰੂਪ ਦੇ ਵਿੱਚ ਕਿ ਵੀ ਇਹ ਅਗਵਾਈ ਕਰਨਗੇ ਇਵੇਂ ਔਰ ਮਗਰ ਸੰਗਤ। ਪਰ ਜਿਉਂ ਹੀ ਉਹ ਅੱਗੇ ਵਧੇ ਗੋਲੀਆਂ ਦੀ ਬੁਛਾੜ ਔਰ ਉਸ ਦੇ ਵਿੱਚ ਜਿਹੜੇ ਨੇ ਜਦੋਂ ਤੱਕ ਔਰ ਬਿਲਕੁਲ ਡੈਲੀਬਰੇਟ ਸੀ, ਈਵਨ ਜਿਵੇਂ ਭਾਈ ਹਰਮਿੰਦਰ ਸਿੰਘ ਜਿਨ੍ਹਾਂ ਦੀ ਸ਼ਹਾਦਤ ਹੁੰਦੀ ਹੈ, ਇੱਕ ਜ਼ਖਮੀ ਉਹ ਆਰੇ ਦੇ ਵਿੱਚ ਜਾ ਕੇ ਲੁਕੇ ਔਰ ਪੁਲਿਸ ਨੇ ਉੱਥੋਂ ਧੂ ਕੇ, ਕਿਉਂਕਿ ਬਹੁਤ ਅੱਛੇ ਬੁਲਾਰੇ ਸੀ, ਉਹਨਾਂ ਦੇ ਮੂੰਹ 'ਚ ਗੋਲੀ ਮਾਰੀ ਕਿ ਬਈ ਤੂੰ ਇਸ ਮੂੰਹ ਦੇ ਨਾਲ ਹੀ ਲੈਕਚਰ ਕਰਦਾ। ਔਰ ਇਸ ਸਾਰੇ 'ਚ ਜਿਹੜਾ ਉਹ 4 ਜਿਹੜੇ ਨੌਜਵਾਨ ਬਹੁਤ ਸਾਰੇ ਉਹਨਾਂ 'ਚੋਂ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਹੀ ਸੰਬੰਧਿਤ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਸਾਰੇ ਦਰਸ਼ਕਾਂ ਤੇ ਸਰੋਤਿਆਂ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 4 ਫਰਵਰੀ 2026 22 ਮਾਘ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵਲਫਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ
ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਕੈਨੇਡਾ ਤੋਂ ਸਰਦਾਰ ਜਸਬੀਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ TV84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਸਬੀਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਆਪਾਂ ਆਪਣੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ 4 ਫਰਵਰੀ ਦੇ ਦਿਨ ਸਾਕਾ ਨਕੋਦਰ ਨੂੰ ਵਾਪਰੇ ਹੋਏ 40 ਸਾਲ ਪੂਰੇ ਹੋ ਗਏ ਨੇ ਔਰ ਅੱਜ ਤੋਂ ਠੀਕ 40 ਸਾਲ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਨੂੰ ਕਾਇਮ ਰੱਖਣ ਲਈ 4 ਸਿੱਖ ਨੌਜਵਾਨਾਂ ਭਾਈ ਰਵਿੰਦਰ ਸਿੰਘ, ਭਾਈ ਬਲਧੀਰ ਸਿੰਘ, ਭਾਈ ਚਿਲਮਨ ਸਿੰਘ ਅਤੇ ਭਾਈ ਹਰਮਿੰਦਰ ਸਿੰਘ ਨੇ ਨਕੋਦਰ ਵਿਖੇ ਸ਼ਹੀਦੀ ਜਾਮ ਪੀਤੇ ਸਨ ਔਰ ਭਾਰਤੀ ਸਟੇਟ ਨੇ ਸ਼ੁਰੂ ਤੋਂ ਹੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਦੇ ਖਿਲਾਫ ਅਣਐਲਾਨੀਆਂ ਜੰਗ ਵਿੱਢੀ ਹੋਈ ਹੈ ਔਰ ਇਹਨਾਂ 40 ਸਾਲਾਂ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵੀ ਪੂਰੀ ਤਰ੍ਹਾਂ ਜਿਹੜੀ ਨਹੀਂ ਜਾਰੀ ਕੀਤੀ ਗਈ ਔਰ ਸਾਕਾ ਨਕੋਦਰ ਦੇ ਇਹਨਾਂ 4 ਸ਼ਹੀਦਾਂ ਦੀ ਯਾਦ ਵਿੱਚ ਦੁਨੀਆ ਭਰ ਵਿੱਚ ਸਮਾਗਮ ਹੋ ਰਹੇ ਨੇ ਔਰ ਬਹੁਤ ਸਾਰੀਆਂ ਅਮਰੀਕਾ, ਕੈਨੇਡਾ ਦੀਆਂ ਸਟੇਟਾਂ ਵੱਲੋਂ ਇਸ ਪ੍ਰਤੀ ਜਿਹੜਾ ਪ੍ਰੋਕਲੇਮੇਸ਼ਨ ਵੀ ਜਾਰੀ ਕੀਤੀਆਂ ਗਈਆਂ ਨੇ। ਸੋ ਅੱਜ ਦਾ ਜਿਹੜਾ ਸੱਚੋ ਸੱਚ ਪ੍ਰੋਗਰਾਮ ਹੈ ਇਹਨਾਂ ਸ਼ਹੀਦਾਂ ਦੇ ਯਾਦ ਨੂੰ ਹੀ ਸਮਰਪਿਤ ਹੋਏਗਾ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਜਸਬੀਰ ਸਿੰਘ ਟੋਰਾਂਟੋ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਉਹਨਾਂ ਵੀਰਾਂ ਚੋਂ ਨੇ ਜਿਨ੍ਹਾਂ ਨੇ ਆਪਣੇ ਆਪ ਕਾਲ ਕਰਕੇ ਆਪਣੀਆਂ ਸੇਵਾਵਾਂ ਫਾਈਨੈਂਸ਼ੀਅਲ ਦਿੱਤੀਆਂ। ਉਹਨਾਂ ਬਾਰੇ ਕੋਈ ਹੋਰ ਬਹੁਤੀ ਜਾਣਕਾਰੀ ਤਾਂ ਮੇਰੇ ਕੋਲ ਨਹੀਂ ਹੈ। ਐਡਮਾਇਰਰ ਨੇ, ਪਿਆਰ ਕਰਦੇ ਨੇ ਪੰਥ ਨੂੰ, TV84 ਦੇ ਕੰਮ ਦੀ ਸ਼ਲਾਘਾ ਕਰਦੇ ਨੇ ਔਰ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਮਾਫੀ ਵੀ ਚਾਹੁੰਦੇ ਹਾਂ ਕਿ ਕੱਲ੍ਹ ਕਿਸੇ ਕਾਰਨ ਕਰਕੇ ਅਸੀਂ ਪ੍ਰੋਗਰਾਮ ਨਹੀਂ ਕਰ ਸਕੇ ਔਰ ਵੈਸੇ ਵੀ ਕਿਉਂਕਿ 40 ਸਾਲਾ ਖਾਲਿਸਤਾਨ ਦੇ ਸਰਬੱਤ ਖਾਲਸਾ 26 ਜਨਵਰੀ 1986 ਦੇ ਸਮਾਗਮ ਵੀ ਚੱਲ ਰਹੇ ਨੇ ਔਰ ਬਰੈਂਪਟਨ 'ਚ ਜਿਹੜੀ ਇੱਕ ਵੱਡੀ ਪੰਥਕ ਕਾਨਫਰੰਸ ਇਸ ਸੰਬੰਧੀ ਹੋਈ, ਅਹਿਮੀਅਤ ਵਾਲੀ ਸੀ, ਉਸ ਨੂੰ ਹੀ ਕੱਲ੍ਹ ਦੇ ਸਲੋਟ ਦੇ ਵਿੱਚ ਚਲਾਇਆ ਗਿਆ ਔਰ ਇਸੇ ਤਰ੍ਹਾਂ ਜਿਵੇਂ ਅੱਜ ਦਾ ਪ੍ਰੋਗਰਾਮ ਅਸੀਂ ਸਾਕਾ ਨਕੋਦਰ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰ ਰਹੇ ਹਾਂ ਔਰ ਠੀਕ 40 ਸਾਲ ਪਹਿਲਾਂ ਔਰ ਇਹ ਵੀ ਕਿਉਂਕਿ ਕੁਝ ਮੁਕਾਮ ਬੇਸ਼ੱਕ ਹਿਸਟਰੀ ਦਾ ਹਰ ਪਲ ਜੇ ਅਸੀਂ ਪਿਛਲੇ ਲਗਭਗ 4-4.5 ਦਹਾਕਿਆਂ ਨੂੰ ਦੇਖੀਏ, 13 ਅਪ੍ਰੈਲ 1978 ਨੂੰ ਜੇ ਅਸੀਂ ਇੱਕ ਕਟ ਆਫ ਡੇਟ ਮੰਨ ਕੇ ਤੁਰੀਏ ਜਿਸ ਦਿਨ ਖਾਲਸਾ ਸਾਜਨਾ ਦਿਵਸ ਵਾਲੇ ਮੌਕੇ ਸ੍ਰੀ ਅੰਮ੍ਰਿਤਸਰ ਜੀ ਦੇ ਸ਼ਹਿਰ 'ਚ ਸ਼ਹੀਦ ਭਾਈ ਫੌਜਾ ਸਿੰਘ ਔਰ ਉਹਨਾਂ ਦੇ 12 ਹੋਰ ਸਾਥੀ ਸ਼ਹੀਦ ਹੋਏ ਸਨ ਔਰ ਲਗਭਗ 3 ਦਰਜਨ ਤੋਂ ਜ਼ਿਆਦਾ ਸਿੰਘ ਜਿਹੜੇ ਨੇ ਉਹ ਜ਼ਖਮੀ ਹੋਏ ਸੀ। ਔਰ ਇਹ ਵੀ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਗੁਰੂ ਗ੍ਰੰਥ ਔਰ ਗੁਰੂ ਪੰਥ ਦੋਨੋਂ ਹੀ ਇੰਡੀਅਨ ਆਰਮੀ ਗਨ ਸ਼ਾਟਸ ਦੇ ਥੱਲੇ 1947 ਤੋਂ ਬਾਅਦ ਹੀ ਜਿਹੜੇ ਨੇ ਉਹ ਆ ਜਾਂਦੇ ਨੇ। ਅਨਐਲਾਨੀਆਂ ਜਦੋਂ ਜੰਗ ਦਾ ਸੀ ਲਫ਼ਜ਼ ਕਹਿੰਦੇ ਹਾਂ ਕਿਉਂਕਿ ਅਕਸਰ ਜਦੋਂ ਇੱਕ ਮੁਲਕ ਦੂਸਰੇ ਦੇ ਖਿਲਾਫ ਵਾਰ ਦੇ ਉੱਤੇ ਜਾਂਦਾ ਤੇ ਉਹ ਐਲਾਨ ਕਰਦਾ ਕਿ ਵੀ ਅਸੀਂ ਜਿਹੜਾ ਐਟ ਵਾਰ ਹੈ। ਹੁਣ ਇਹ ਐਟ ਵਾਰ ਤਾਂ ਪਹਿਲੇ ਦਿਨ ਤੋਂ ਹੀ ਜਦੋਂ 15 ਅਗਸਤ 1947 ਨੂੰ ਇਹਨਾਂ ਦੇ ਹੱਥ ਪੋਲੀਟੀਕਲ ਪਾਵਰ ਆਈ ਤੇ ਉਸ ਤੋਂ ਹੀ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਅਜੇ ਕੁਝ ਹਫ਼ਤੇ ਹੀ ਬੀਤੇ ਨੇ ਕਿ 8-9 ਅਕਤੂਬਰ 1947 ਨੂੰ ਪਹਿਲਾ ਜਿਹੜਾ ਸਰਕੂਲਰ ਪੰਜਾਬ ਦੀ ਹਕੂਮਤ ਵੱਲੋਂ ਸੈਂਟਰ 'ਚ ਮਿਸਟਰ ਪਟੇਲ ਜਿਹੜਾ ਹੋਮ ਮਿਨਿਸਟਰ ਹੈ ਉਹਦੇ ਹੁਕਮਾਂ ਥੱਲੇ ਜਾਰੀ ਕੀਤਾ ਜਾਂਦਾ ਹੈ ਕਿ ਔਰ ਇਹ ਡਿਪਟੀ ਕਮਿਸ਼ਨਰਸ ਨੂੰ ਹਦਾਇਤਾਂ ਨੇ, ਪ੍ਰੋਪਰ ਉਹਦਾ ਸਰਕੂਲਰ ਹੈ ਜਿਹੜਾ ਸਰ ਕਪੂਰ ਸਿੰਘ ਹੋਰਾਂ ਨੇ ਜਦੋਂ ਉਹਨਾਂ ਨੂੰ ਦੀ ਸਸਪੈਂਸ਼ਨ ਨੂੰ ਉਹਨਾਂ ਨੇ ਚੈਲੰਜ ਕੀਤਾ ਸੁਪਰੀਮ ਕੋਰਟ 'ਚ ਤਾਂ ਉਸ ਦੀ ਉਹਨਾਂ ਨੇ ਓਰੀਜਨਲ ਕਾਪੀ ਜਿਹੜੀ ਉਹਨਾਂ ਨੇ ਉਸ 'ਚੋਂ ਉਹਨਾਂ ਦੇ ਸਰਕਾਰੀ ਰਿਕਾਰਡ 'ਚੋਂ ਲਈ ਸੀ ਉਹ ਵੀ ਲਾਈ ਔਰ ਬਾਅਦ 'ਚ ਫਾਈਲ ਹੀ ਗੁੰਮ ਕਰ ਦਿੱਤੀ ਗਈ। ਪਰ ਉਹਦੇ ਅਲਫਾਜ਼ ਜਿਹੜੇ ਸਰ ਸਾਹਿਬ ਨੇ ਬਾਅਦ ਦੇ ਵਿੱਚ ਆਪਣੀ ਪੁਸਤਕ ਸਾਚੀ ਸਾਖੀ ਰਾਹੀਂ ਦੁਨੀਆ ਤੱਕ ਪਹੁੰਚਾਏ ਇਹ ਸਨ
ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਸ ਟੂ ਦਾ ਲਾ ਅਬਾਈਡਿੰਗ ਹਿੰਦੂਸ, ਕਿ ਸਿੱਖ ਇੱਕ ਜਰਾਇਮ ਪੇਸ਼ਾ ਕਬੀਲਾ ਹੈ ਤੇ ਕਾਨੂੰਨ ਮੰਨਣ ਵਾਲੇ ਹਿੰਦੂਆਂ ਦੇ ਲਈ ਇਹ ਖਤਰਾ ਨੇ। ਔਰ ਬਾਕੀ ਪੂਰਾ ਸਰਕੂਲਰ ਸੀ ਕਿ ਡਿਪਟੀ ਕਮਿਸ਼ਨਰਸ ਦੇ ਕੋਲ ਇਹ ਪਾਵਰਸ ਨੇ ਕਿ ਉਹ ਇਹਨਾਂ ਜਿਹੜੇ ਐਂਟੀ ਨੈਸ਼ਨਲ ਔਰ ਐਂਟੀ ਸੋਸ਼ਲ ਔਰ ਕ੍ਰਿਮੀਨਲ ਜਰਾਇਮ ਪੇਸ਼ਾ ਲੋਕ ਨੇ, ਇਹਨਾਂ ਦੀਆਂ ਗਤੀਵਿਧੀਆਂ ਨੂੰ ਜਿਹੜਾ ਉਹ ਕੰਟਰੋਲ ਕਰਨ ਦੇ ਲਈ ਜੋ ਵੀ ਉਸ ਦੇ ਲਈ ਤੌਰ ਤਰੀਕੇ ਵਰਤਣੇ ਪੈਂਦੇ ਨੇ ਉਹ ਵਰਤੇ ਜਾਣ। ਅੱਛਾ। ਸੋ ਬਹੁਤ ਵਾਰ ਕਿਉਂਕਿ ਅਸੀਂ ਜਦੋਂ ਸਿੱਖ ਕੌਮ ਦੀ ਪਰਸੀਕਿਊਸ਼ਨ ਦੀ ਗੱਲ ਕਰਦੇ ਹਾਂ ਤਾਂ ਗੱਲ ਤਾਂ ਇੱਥੋਂ ਹੀ ਸ਼ੁਰੂ ਹੋ ਜਾਂਦੀ ਹੈ, 1950 ਤੱਕ ਪਹੁੰਚਦੇ ਹਾਂ। ਫਿਰ ਪੰਜਾਬੀ ਸੂਬਾ ਮੋਰਚਾ ਔਰ ਫਾਇਰਿੰਗ, ਪੰਜਾਬ ਦੇ ਪਾਣੀਆਂ ਦੀ ਲੁੱਟ, ਦੂਜਾ ਤੀਜਾ। ਪਰ ਬਹੁਤ ਘੱਟ ਨੂੰ ਇਹ ਪਤਾ ਸੀ ਕਿ ਵੀ ਸਾਈਮਲਟੇਨੀਅਸਲੀ ਏਜੰਸੀਆਂ ਨੇ ਇਸ ਪੀਰੀਅਡ 'ਚ, ਇੰਡੀਅਨ ਏਜੰਸੀਆਂ ਨੇ ਕੈਲਕੂਲੇਟ ਕਰ ਲਿਆ ਹੋਇਆ ਸੀ ਕਿ ਸਿੱਖੀ ਦੇ ਦੋ ਪਿਲਰ ਨੇ, ਗੁਰੂ ਗ੍ਰੰਥ, ਗੁਰੂ ਪੰਥ। ਸੋ ਗੁਰੂ ਪੰਥ ਨੂੰ ਤਾਂ ਕ੍ਰਿਮੀਨਲ ਟ੍ਰਾਈਬ ਐਲਾਨ ਕੇ ਪੋਲੀਟੀਕਲੀ, ਸੋਸ਼ਲੀ, ਇਕਨੋਮਿਕਲੀ ਜਿਹੜੀ ਪਰਸੀਕਿਊਸ਼ਨ ਆ ਉਹਦਾ ਦੌਰਾ ਸ਼ੁਰੂ ਹੋ ਗਿਆ ਸੀ। ਲੇਕਿਨ ਨਾਲ ਦੀ ਨਾਲ ਹੀ ਗੁਰੂ ਗ੍ਰੰਥ ਸਾਹਿਬ ਨੂੰ ਟਾਰਗੇਟ ਕਰਨ ਦੇ ਲਈ ਸਤਿਕਾਰ ਤਾਂ ਘਟਾ ਨਹੀਂ ਸੀ ਸਕਦੇ, ਹੋਰ ਕੋਈ ਉਹਨਾਂ ਦੇ ਕੋਲ ਨਹੀਂ। ਹਾਂ, ਇਹ ਸੀ ਕਿ ਵੀ ਜਿਹੜਾ 10ਵੇਂ ਪਾਤਸ਼ਾਹ ਦਾ ਇਹ ਮੈਂਡੇਟ ਸੀ, ਉਹਨਾਂ ਦਾ ਐਲਾਨਨਾਮਾ ਸੀ, ਆਦੇਸ਼ ਸੀ ਆਪਣੀ ਕੌਮ ਦੇ ਨਾਂ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਕਿ ਹੁਣ ਤੋਂ ਬਾਅਦ ਕੋਈ ਵੀ ਦੇਹਧਾਰੀ ਗੁਰੂ ਨਹੀਂ ਹੋਏਗਾ। ਸ਼ਬਦ ਗੁਰੂ ਦੇ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਤੋਂ ਹੀ ਪੰਥ ਨੇ ਅਗਵਾਈ ਲੈਣੀ ਹੈ। ਔਰ ਇਸੇ ਲਈ ਏਜੰਸੀਆਂ ਨੇ 1950 ਤੋਂ ਹੀ ਇਹ ਜਿਹੜਾ ਨਕਲੀ ਗੁਰੂ ਡੰਮ ਹੈ, ਜਿਸ ਦੇ ਵਿੱਚ ਅੱਜ ਜਦੋਂ ਅਸੀਂ ਡੇਰਾਵਾਦ ਨੂੰ ਵੀ ਇੱਕ ਵੱਡੇ ਚੈਲੰਜ ਦੇ ਤੌਰ ਤੇ ਦੇਖਦੇ ਹਾਂ, ਔਰ ਪੰਜਾਬ 'ਚ ਅਸੀਂ ਆ ਕੇ ਦੇਖਦੇ ਹਾਂ ਕਿ ਭਾਈ ਮਾਝੇ ਦੇ ਵਿੱਚ ਰਾਧਾ ਸੁਆਮੀਆਂ ਨੂੰ ਕਿਵੇਂ ਖੜਾ ਕੀਤਾ ਗਿਆ ਹੈ, ਦੁਆਬੇ ਦੇ ਵਿੱਚ ਲੇਟਲੀ ਰਾਪੁਰ ਬੱਲਾਂ ਵਾਲੇ ਜੇ ਪਾਰਟ ਨੂੰ ਦੇਖੋ ਤੇ ਤੁਹਾਨੂੰ ਇਹ ਸਮਝ ਆ ਜਾਏਗੀ ਕਿ ਓਵਰਨਾਈਟ ਨਹੀਂ ਹੋਇਆ, ਲੰਬੇ ਵਕਤ ਤੋਂ ਜਿਹੜੀ ਉਹਨਾਂ ਦੀ ਖੇਡ ਸੀ। ਔਰ ਮਾਲਵੇ ਔਰ ਰਾਜਸਥਾਨ ਨਾਲ ਲੱਗਦੇ ਗੰਗਾਨਗਰ, ਹਨੂਮਾਨਗੜ੍ਹ 'ਚ ਜਾਂ ਹਰਿਆਣੇ ਦੇ ਹਿੱਸਿਆਂ 'ਚ ਸਭ ਤੋਂ ਜ਼ਿਆਦਾ ਜਿਸ ਤਰ੍ਹਾਂ ਹੀ ਉਹਨਾਂ ਨੇ ਸਿੱਖੀ ਦਾ ਹਨਨ ਕੀਤਾ, ਉਹ ਡੇਰਾ ਸੌਦਾ ਸਾਹਿਬ ਹੈ, ਕ੍ਰਿਮੀਨਲ ਕਨਵਿਕਟਡ ਮੈਨ। ਸੋ ਇਹ ਕੋਈ ਓਵਰਨਾਈਟ ਨਹੀਂ ਹੋਇਆ, ਇਹ ਲਾਈਨ ਉਦੋਂ ਤੋਂ ਹੀ ਖੜੀ ਹੋ ਗਈ। ਔਰ ਈਵਨ ਦਿੱਲੀ ਦੇ ਵਿੱਚ ਵੱਡੇ ਪੈਮਾਨੇ ਦੇ ਉੱਤੇ ਇੱਕ ਪਾਸੇ ਤਾਂ ਜਦੋਂ ਮੈਂ MS ਰੰਧਾਵਾ ਦੀ ਆਟੋਬਾਇਓਗ੍ਰਾਫੀ ਨੂੰ ਕੋਟ ਕੀਤਾ ਸੀ ਕਿ ਬਈ ਉਹਨੇ ਨਹਿਰੂ ਨੂੰ ਇਹ ਕਿਹਾ ਕਿ ਭਾਈ ਇਹ ਜਿਹੜੇ ਉਜੜ ਕੇ ਆਏ ਪੰਜਾਬੀ ਨੇ ਲਹਿੰਦੇ ਪੰਜਾਬ ਦੇ, ਜਿਨ੍ਹਾਂ 'ਚ ਹਿੰਦੂ ਸਿੱਖ ਸਾਰੇ ਸ਼ਾਮਲ ਸੀ, ਇਹਨਾਂ ਨੂੰ ਦਿੱਲੀ ਦੇ ਨੇੜੇ ਤੇੜੇ ਵਸਾ ਦਈਏ। ਤੇ ਉਹਨੇ ਕਿਹਾ ਸੀ ਵੀ ਬਿਲਕੁਲ ਨਹੀਂ, ਇਹਨਾਂ ਨੂੰ ਇਹ ਸੋਚਣਾ ਵੀ ਨਹੀਂ, ਇਹਨਾਂ ਨੂੰ ਜਿੰਨੀ ਦੂਰ ਦਿੱਲੀ ਤੋਂ ਰੱਖਿਆ ਜਾ ਸਕਦਾ ਰੱਖੋ। ਲੇਕਿਨ ਉਸੇ ਦਿੱਲੀ ਦੇ ਵਿੱਚ ਕਈ ਸੌ ਏਕੜ ਜ਼ਮੀਨ ਦੇ ਵਿੱਚ ਨਿਰੰਕਾਰੀ ਕਾਲੋਨੀ ਜਿਹੜੀ ਹੈ ਉਹ ਬਣਾਈ ਗਈ। ਔਰ ਫਿਰ ਉਹ ਜਿਹੀ ਕਾਲੋਨੀ ਅੰਮ੍ਰਿਤਸਰ ਦੇ ਵਿੱਚ ਵੀ ਕਿਹਨਾਂ ਨੇ ਜ਼ਮੀਨਾਂ ਦਿੱਤੀਆਂ, ਇਹਨਾਂ ਨੂੰ ਕਿਹਨੇ ਪ੍ਰਮੋਟ ਕੀਤਾ, ਕਿਵੇਂ ਜਿਹੜਾ ਅਸਲੀ ਨਿਰੰਕਾਰੀ ਮੂਵਮੈਂਟ ਸੀ ਜਿਹੜੀ ਰਾਵਲਪਿੰਡੀ ਦੇ ਉਸ ਬੈਲਟ 'ਚੋਂ ਸ਼ੁਰੂ ਹੋਈ, ਔਰ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਜਿਹੜੇ ਦਰਬਾਰਾ ਸਿੰਘ ਉਹਨਾਂ ਦੇ ਜਿਨ੍ਹਾਂ ਨੇ ਆਨੰਦ ਕਾਰਜ ਦੀ ਰਸਮ ਵੀ ਪੋਪੂਲਰ ਕੀਤੀ ਸੀ, ਉਹਨਾਂ ਸਾਰਿਆਂ ਨੂੰ ਸਾਈਡ ਲੈ। ਔਰ ਉਸ ਵੇਲੇ ਉਸ ਦੇ ਜਿਹੜੇ ਮੁਖੀ ਸੀ ਅਸਲੀ ਨਿਰੰਕਾਰੀ ਲਹਿਰ ਦੇ, ਜਿਹੜੇ ਬਾਅਦ 'ਚ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਵੀ ਰਹੇ, ਡਾਕਟਰ ਮਾਨ ਸਿੰਘ ਨਿਰੰਕਾਰੀ, ਉਹਨਾਂ ਦੇ ਸ਼ਾਇਦ ਭਰਾਤਾ ਸੀ ਵੱਡੇ ਹਰੀ ਸਿੰਘ, ਬਾਅਦ 'ਚ ਡਾਕਟਰ ਨਿਰੰਕਾਰੀ ਖੁਦ ਰਹੇ। ਸੋ ਇਹ ਜਿਹੜੇ ਕ੍ਰਿਮੀਨਲ ਕਾਈਂਡ ਆਫ ਜਿਹੜਾ ਅਵਤਾਰ ਸਿੰਘ ਨਾਂ ਦਾ ਬੰਦਾ ਸੀ, ਜਿਸ ਨੂੰ ਉਹਨਾਂ ਨੇ ਜਿਹੜਾ ਉਹ ਸ਼ਰਾਬੀ ਹੋਣ ਕਰਕੇ ਉੱਥੋਂ ਕੱਢਿਆ ਸੀ ਨਿਰੰਕਾਰੀ ਦਰਬਾਰ 'ਚੋਂ, ਰਾਵਲਪਿੰਡੀ 'ਚੋਂ, ਉਹਨੂੰ ਖੜਾ ਕਰਕੇ ਉਹਨਾਂ ਨੇ ਕਿਵੇਂ ਇਸ ਲੈਵਲ ਦੇ ਉੱਤੇ ਬਿਲਡ ਕੀਤਾ। ਇਹਨਾਂ ਦੇ ਕੋਲ ਡਿਪਲੋਮੈਟਿਕ ਪਾਸਪੋਰਟ ਹੁੰਦੇ ਸੀ, ਬਾਹਰ ਆਉਣਾ ਕਿਵੇਂ, ਪੰਜਾਬ ਭਰ 'ਚ ਨਿਰੰਕਾਰੀ ਭਵਨ ਬਣਾਏ ਗਏ। ਔਰ 13 ਅਪ੍ਰੈਲ 1978 ਨੂੰ ਡਾਇਰੈਕਟ ਟਕਰਾਅ, ਔਰ ਜਿਹੜਾ ਅੱਜ ਤੱਕ ਵੀ ਕਿਸੇ ਨਾ ਕਿਸੇ ਬਹਾਨੇ, ਹਾਲਾਂ ਉਹਨੇ ਜੋ ਕੀਤਾ ਉਹਦੀ ਸਜ਼ਾ ਉਹਨੂੰ ਸਿੰਘਾਂ ਨੇ ਦਿੱਤੀ। ਔਰ ਬਾਅਦ ਦੇ ਵਿੱਚ ਦੂਸਰਾ ਜਿਹੜਾ ਹਰਦੇਵ ਸਿੰਘ ਉਹਦਾ ਮੁੰਡਾ, ਉਹ ਇੱਥੇ ਕੈਨੇਡਾ 'ਚ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਮਰ ਗਿਆ, ਉਹਦੀ ਘਰ ਵਾਲੀ ਹੁਣ ਤਖਤ ਨਸ਼ੀਨ ਹੋਈ ਹੈ। ਸੋ ਇਹ ਬੈਕਗਰਾਊਂਡ ਸਮਝਣੀ ਜ਼ਰੂਰੀ ਹੈ। ਸਾਕਾ ਨਕੋਦਰ, ਇਸ ਗੱਲ ਦਾ ਧਿਆਨ ਰਹੇ ਕਿ ਜਦੋਂ 4 ਫਰਵਰੀ 1986 ਨੂੰ ਇਹ ਸਾਕਾ ਵਰਤਾਇਆ ਜਾਂਦਾ, ਉਦੋਂ ਅਜੇ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਨਹੀਂ ਹੋਇਆ, ਜੂਨ 84 ਹੋ ਚੁੱਕਾ ਹੈ। ਲੇਕਿਨ ਇਹ ਜਿਹੜਾ ਅਸੀਂ ਬੇਅਦਬੀਆਂ ਦਾ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਅਸੀਂ ਕਹਿੰਦੇ ਹਾਂ ਵੀ ਉਹਨਾਂ ਨੇ
ਆਪਣੇ ਉਸ ਹਮਲੇ ਦਾ ਸ਼ਿਕਾਰ ਬਣਾਇਆ। ਤੇ ਇਹ ਸਾਰੇ ਹੀ ਜਿੰਨੇ ਗੁਰੂ ਡੰਮ ਵਾਲੇ ਸੀ, ਇਹਨਾਂ ਦੇ ਕੋਲ ਡਿਪਲੋਮੈਟਿਕ ਪਾਸਪੋਰਟ, ਉਹਦੇ ਰਾਹੀਂ ਇਹਨਾਂ ਨੇ ਟਰੈਵਲ ਕਰਨਾ, ਇਹਨਾਂ ਦੀ ਪ੍ਰਮੋਸ਼ਨ ਔਰ ਕਿਵੇਂ ਜਿਹੜਾ ਪੰਜਾਬ ਦੇ ਵਿੱਚ ਇੱਕ ਸਟੇਜ ਦੇ ਉੱਤੇ ਕਿਵੇਂ IAS ਲੈਵਲ ਦੇ ਉਹ ਨਰਿੰਜਨ ਸਿੰਘ ਹੋਏ, ਦੂਜੇ ਹੋਣ, ਉਹਨਾਂ ਨੇ, ਕਿਉਂਕਿ ਨਿਰੰਕਾਰੀ ਜਿਹੜਾ ਕਲਟ ਸੀ ਇਹ ਡੇ ਕਲੱਬਾਂ ਵਾਂਗ ਸੀ, ਇਹ ਆਸ਼ੀ ਦੇ ਉੱਤੇ ਜਿਹੜਾ ਉਹ ਪੂਰਾ ਖੜਾ ਕੀਤਾ ਗਿਆ ਸੀ ਔਰ ਵੱਡੇ ਵੱਡੇ ਬਿਊਰੋਕਰੈਟ ਇਹਦਾ ਹਿੱਸਾ ਬਣਾਏ ਗਏ ਸੀ ਔਰ ਇਹਨਾਂ ਦਾ ਪ੍ਰਭਾਵ ਵੀ ਇਸ ਕਦਰ ਫੈਲਿਆ। ਔਰ ਇਸੇ ਲਈ ਸੰਤ ਕਰਤਾਰ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਸਭ ਤੋਂ ਪਹਿਲਾਂ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ, ਫਿਰ ਅੰਮ੍ਰਿਤਸਰ ਜ਼ਿਲ੍ਹੇ 'ਚ ਇਹਨਾਂ ਨੂੰ ਚੈਲੰਜ ਕੀਤਾ, ਜਿਹੜਾ 13 ਅਪ੍ਰੈਲ 1978 ਨੂੰ ਫਿਰ ਇਸ ਹੱਦ ਤੱਕ ਉਹਨਾਂ ਦੀ ਦਿਲਵਦੀ ਹੋਈ। ਕਿਉਂਕਿ ਜਦੋਂ ਅਸੀਂ ਇਸ ਪਿਛੋਕੜ ਨੂੰ ਸਮਝਾਂਗੇ ਕਿ ਬਈ ਇਹ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਜਿਸ ਲੈਵਲ ਤੇ ਅੱਜ 2015 ਤੋਂ ਬਾਅਦ ਅਸੀਂ ਇਹਨਾਂ 11 ਸਾਲਾਂ 'ਚ ਦੇਖਦੇ ਹਾਂ ਕਿੰਨੀਆਂ ਘਟਨਾਵਾਂ ਬੇਅਦਬੀ ਦੀਆਂ ਹੋਈਆਂ ਨੇ ਜੀ। ਹੁਣ ਸਾਕਾ ਨਕੋਦਰ ਦਾ ਲੁਬੇ ਲੁਬਾਬ ਜਿਹੜਾ ਇਹੀ ਸੀ ਕਿ ਭਾਈ ਉਦੋਂ ਬਰਨਾਲੇ ਦੀ ਸਰਕਾਰ ਪੰਜਾਬ ਦੇ ਵਿੱਚ ਇਸ ਸਾਰੀ ਰੇਂਜ ਦੇ ਵਿੱਚ ਕਿਤੇ ਇਜ਼ਹਾਰ ਆਲਮ ਹੈ, ਕਿਤੇ ਜਸਕੀਰਤ ਸਿੰਘ ਹੈ, ਕਿਤੇ ਸੁਮੇਧ ਸੈਣੀ ਹੈ, ਕਿਤੇ ਕੋਈ ਹੋਰ ਹੈ, ਕੋਈ ਕਿਸ ਲੈਵਲ ਤੇ ਹੈ, ਕੋਈ ਅੱਪਰ ਕੋਈ ਲੋਅਰ, ਲੇਕਿਨ ਸਬਕ ਸਿਖਾਉਣ ਦੀ ਲਾਈਨ ਸੀ ਕਿ ਇਹ ਕੀਤਾ ਜਾਏ। ਔਰ ਇਹ ਨਕੋਦਰ ਜਿਹੜਾ ਜਲੰਧਰ ਦੇ ਤੋਂ ਬਾਅਦ ਜੇ ਕਹਿਣਾ ਹੋਏ ਕਿ ਫਿਰਕੂ ਆਰੀਆ ਸਮਾਜੀਆਂ ਦਾ ਜਿਹੜਾ ਨਕੋਦਰ ਦਾ ਇਨਰ ਸਿਟੀ ਹੈ ਉਹ ਗੜ੍ਹ ਸੀ ਔਰ ਗੁਰੂ ਅਰਜਨ ਸਾਹਿਬ ਦੀ ਯਾਦ ਦੇ ਵਿੱਚ ਬਣੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਦੇਖਦੇ ਹਾਂ ਵੀ ਇਹ ਜਿਹੜਾ ਘਟਨਾਕ੍ਰਮ ਦੀ ਸ਼ੁਰੂਆਤ, ਹਾਲਾਂ ਮੇਰੇ ਕੋਲ ਬ੍ਰੇਕਡਾਊਨ ਹੈ ਪੂਰਾ ਡੇ ਵਾਈਜ਼, ਪਰ ਮੈਂ ਟਾਈਮ ਨੂੰ ਦੇਖਦੇ ਹਾਂ ਉਹਦੇ ਤੇ ਡੀਟੇਲ 'ਚ ਨਹੀਂ ਜਾਵਾਂਗਾ। 2 ਫਰਵਰੀ ਨੂੰ ਜਿਹੜਾ ਇਹ ਸਵੇਰੇ 9:30 ਵਜੇ ਗੁਰੂ ਨਾਨਕਪੁਰਾ ਜਿਹੜਾ ਮਹੱਲਾ ਹੈ ਉਸ ਦੇ ਵਿੱਚ ਜਿਹੜਾ ਅੰਦਰ ਜਿਹੜੀ ਗ੍ਰੰਥੀ ਸਿੰਘ ਕਿਤੇ ਬਾਹਰ ਗਏ ਹੋਏ ਨੇ ਆਨੰਦਕਾਰ, ਉਹਨਾਂ ਦੀ ਸਿੰਘਣੀ ਇਹ ਦੇਖਦੀ ਹੈ ਕਿ ਜਿੱਥੇ ਮਹਾਰਾਜ ਦਾ ਪਲੰਘ ਹੈ ਜਾਂ ਸਰੂਪ ਨੇ ਉੱਥੇ ਅੱਗ ਲੱਗੀ ਹੈ ਔਰ ਇਹ ਜਿਹੜੀ ਹੈ ਅੱਗ ਗੁਰਦੁਆਰੇ ਦੀ ਮੁੱਖ ਇਮਾਰਤ ਦੇ ਪੱਛਮ ਵੱਲ ਸਥਿਤ ਇੱਕ ਛੋਟੇ ਕਮਰੇ 'ਚ ਲੱਗੀ ਜਿੱਥੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਰੱਖੀਆਂ ਸੀ। ਉਹਨਾਂ ਨੇ ਗ੍ਰੰਥੀ ਦੀ ਪਤਨੀ ਨੇ ਰੌਲਾ ਪਾਇਆ, ਮਹੱਲੇ ਦੇ ਲੋਕ ਇਕੱਠੇ ਹੋਏ, ਅੱਗ ਬੁਝਾ ਦਿੱਤੀ ਗਈ। ਉਸ ਵੇਲੇ ਗ੍ਰੰਥੀ ਮੌਜੂਦ ਨਹੀਂ ਸਨ ਔਰ ਉਸ ਦੇ ਵਿੱਚ ਕਿੰਨੀਆਂ ਬੀੜਾਂ ਸੜੀਆਂ, ਕਿੰਨਾ ਨੁਕਸਾਨ ਹੋਇਆ, ਉਸ ਦਾ ਪੀੜਾ ਸਾਹਿਬ ਔਰ ਰੁਮਾਲੇ ਹੱਥ ਪਜਦੇ ਸੜੇ ਔਰ ਇਹ ਸਾਰਾ ਜਿਹੜਾ ਹੁਣ ਜਿਉਂ ਹੀ ਇਸ ਦੀ ਖਬਰ ਪਹੁੰਚੀ, ਕਿਉਂਕਿ ਉਦੋਂ ਪੂਰਾ ਫਿਰਕੂ ਮਾਹੌਲ ਸੀ ਔਰ ਜਿਹੜੇ ਜਲੰਧਰ ਦੇ ਖਤਰਨਾਕ ਕਿਸਮ ਦੇ ਜਨਸੰਗੀ ਜਿਹੜੇ ਨੇ ਉਹ ਨਕੋਦਰ 'ਚ ਵੀ ਆ ਕੇ ਸ਼ਿਵ ਸੈਨਾ ਦੀ ਬ੍ਰਾਂਚ ਨਕੋਦਰ ਦੇ ਵਿੱਚ ਵੀ ਬੜੀ ਮਜ਼ਬੂਤ ਸੀ ਸ਼ਹਿਰਾਂ ਦੇ ਵਿੱਚ, ਕਿਉਂਕਿ ਆਲੇ ਦੁਆਲੇ ਦੇ ਪਿੰਡ ਭਾਵੇਂ ਸਿੱਖਾਂ ਦੀ ਆਬਾਦੀ ਸੀ ਪਰ ਸ਼ਹਿਰ ਜਿਹੜੇ ਵਾਰਡ ਸਿਟੀਜ਼ ਨੇ ਜਾਂ ਇਨਰ ਸਿਟੀਜ਼ ਨੇ ਉਹਦੇ 'ਚ ਹਮੇਸ਼ਾ ਉਹ ਬਟਾਲਾ ਹੋਏ, ਜਲੰਧਰ ਹੋਏ, ਲੁਧਿਆਣਾ ਹੋਏ, ਪਟਿਆਲਾ ਹੋਏ, ਨਕੋਦਰ ਹੋਏ, ਇਹ ਹਿੰਦੂ ਮੈਜੋਰਿਟੀ ਏਰੀਆ ਹੀ ਰਹੇ ਨੇ। ਔਰ 2 ਫਰਵਰੀ ਦੀ ਇਸ ਘਟਨਾ ਤੋਂ ਬਾਅਦ ਜਿਹੜਾ ਮਹੱਲੇ ਦੇ ਲੋਕਾਂ ਨੇ ਉਹਨਾਂ ਨੇ ਫੈਸਲਾ ਕੀਤਾ ਜੀ ਅਸੀਂ ਸ਼ਹਿਰ ਦੇ ਵਿੱਚ ਰੋਸ ਜਲੂਸ ਕੱਢਣਾ ਔਰ ਨਾਲ ਦੀ ਨਾਲ ਅਗਲੇ ਦਿਨ ਹੜਤਾਲ ਦਾ ਸੱਦਾ ਵੀ ਦਿੱਤਾ ਗਿਆ ਔਰ ਇਹ ਜਲੂਸ ਜਿਹੜਾ 3:30 ਵਜੇ ਸ਼ੁਰੂ ਹੋਇਆ ਤਾਂ 5 ਵਜੇ ਖ਼ਤਮ ਹੋ ਗਿਆ ਔਰ ਇਹ ਪੁਰਅਮਨ ਸੀ, ਕੋਈ ਭੜਕਾਊ ਨਾਅਰੇ ਨਹੀਂ ਸੀ, ਕੋਈ ਕੁਛ ਨਹੀਂ ਸੀ। ਹੁਣ ਜਿਉਂ ਹੀ ਇਹ ਖਬਰ ਕਿ ਭਾਈ ਇਹ ਬੇਅਦਬੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਆਲੇ ਦੁਆਲੇ ਦੇ ਪਿੰਡਾਂ 'ਚ ਪਹੁੰਚੀ ਤੇ ਅਗਲੇ ਦਿਨ ਜਿਹੜਾ ਸ਼ਹਿਰ 'ਚ ਮੁਕੰਮਲ ਹੜਤਾਲ ਹੋਈ ਔਰ ਇਹ ਜਿਹੜਾ ਸੰਗਤ ਨੇ ਫਿਰ ਫੈਸਲਾ ਕੀਤਾ ਕਿ ਭਾਈ ਅਸੀਂ ਜਾ ਕੇ ਜਿਹੜਾ ਉਹ ਪੁਲਿਸ ਸਟੇਸ਼ਨ ਦਾ ਘਿਰਾਓ ਵੀ ਕਰਨਾ ਤਾਂ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਵੀ ਜਿਹੜਾ ਉਹ ਸਜ਼ਾ ਫੜੋ ਔਰ ਉਸ ਵੇਲੇ ਕੁਲਦੀਪ ਸਿੰਘ ਵਡਾਲਾ ਦੂਜੇ ਤੀਜੇ ਲੀਡਰ ਵੀ ਉਸ ਦਾ ਹਿੱਸਾ ਬਣੇ। ਪਰ ਇਸ ਵੇਲੇ ਇੱਕ ਬੜਾ ਖਤਰਨਾਕ ਕਿਸਮ ਦਾ ਹਿੰਦੂ ਜਿਹੜਾ ਅੱਤਵਾਦੀ ਰਮਾਨਾਥ ਜਲੋਟਾ ਉਹ 3 ਫਰਵਰੀ ਨੂੰ ਨਕੋਦਰ ਪਹੁੰਚ ਗਿਆ ਔਰ ਉਸ ਨੇ ਬਹੁਤ ਸਾਰੇ ਸ਼ਿਵ ਸੈਨਿਕਾਂ ਦਾ ਇਕੱਠ ਕਰਕੇ ਸਿੱਖਾਂ ਦੇ ਖਿਲਾਫ ਜਿਹੜਾ ਇੱਕ ਮਾਹੌਲ ਸਿਰਜਣਾ, ਨਾਅਰੇਬਾਜ਼ੀ, ਭੜਕਾਊ ਬਿਆਨਬਾਜ਼ੀ ਸ਼ੁਰੂ ਕੀਤੀ ਔਰ ਇਸ ਪੀਰੀਅਡ ਦੇ ਵਿੱਚ ਸੰਗਤਾਂ ਚਲੀਆਂ ਗਈਆਂ ਪਰ ਉਹਨਾਂ ਨੇ ਐਲਾਨ ਕੀਤਾ ਕਿ ਭਾਈ ਅਸੀਂ 4 ਫਰਵਰੀ ਨੂੰ ਸੰਗਤੀ ਰੂਪ ਦੇ ਵਿੱਚ ਗੁਰਦੁਆਰਾ ਸਾਹਿਬ ਆਵਾਂਗੇ, ਮਹਾਰਾਜ ਦੀਆਂ ਜਿਹੜੀਆਂ ਅਗਨ ਭੇਟ ਹੋਈਆਂ ਬੀੜਾਂ ਔਰ ਦੂਸਰਾ ਸਟੱਫ ਹੈ ਉਹਨਾਂ ਨੂੰ ਅਸੀਂ ਜਿਹੜਾ ਉਹ ਜਲੂਸ ਦੀ ਸ਼ਕਲ 'ਚ ਲਿਜਾ ਕੇ ਜਿਹੜਾ ਉਹ ਉਹਨਾਂ ਨੂੰ ਜਲ ਪ੍ਰਵਾਹ ਜਾਂ ਜੋ ਵੀ ਉਹਨਾਂ ਦਾ ਪਲਾਨ ਹੋਏਗਾ ਉਹ ਕੀਤਾ ਜਾਏਗਾ। ਪਰ ਸ਼ਹਿਰੀ ਐਡਮਿਨਿਸਟ੍ਰੇਸ਼ਨ, ਕਿਉਂਕਿ ਇਹ ਇੱਕ ਫੈਸਲਾ ਐਡਮਿਨਿਸਟ੍ਰੇਸ਼ਨ ਨੇ ਕੀਤਾ ਹੋਇਆ ਸੀ ਕਿ ਵੀ ਸਿੱਖਾਂ ਨੂੰ ਸਬਕ ਸਿਖਾਉਣਾ ਔਰ ਬਰਨਾਲਾ ਤਾਂ ਇੱਕ ਕਮਜ਼ੋਰ ਮੁੱਖ ਮੰਤਰੀ ਜਾਂ ਇਉਂ ਕਹੀਏ ਕਿ ਇੱਕ ਪਪੜ ਦੇ ਤੌਰ 'ਤੇ ਸੀ
ਔਰ ਇਜ਼ਹਾਰ ਆਲਮ ਵਰਗੇ ਲੋਕ ਔਰ ਇਹ ਸਾਰੇ ਜਿਹੜੇ ਨੇ ਅੱਗੇ ਲਾਏ ਹੋਏ ਸੀ ਔਰ ਉਹਨਾਂ ਨੇ ਜਿਹੜਾ ਅਗਲੇ ਦਿਨ ਕਰਫਿਊ ਲਾ ਦਿੱਤਾ। ਲੇਕਿਨ ਪਿੰਡਾਂ 'ਚੋਂ ਸੰਗਤ ਪਹੁੰਚ ਚੁੱਕੀ ਸੀ ਬਹੁਤ ਸਾਰਿਆਂ ਤੱਕ, ਇਹ ਪ੍ਰੋਪਰਲੀ ਅਨਾਊਂਸ ਵੀ ਨਹੀਂ ਕੀਤਾ ਗਿਆ ਕਿ ਭਾਈ ਇਹ ਜਿਹੜਾ ਕਰਫਿਊ ਲੱਗਿਆ ਜਾਂ ਲੋਕਾਂ ਤੱਕ ਕੋਈ ਪਹੁੰਚ ਨਹੀਂ ਹੋਈ। ਪਰ ਕਟਿੰਗ ਦਾ ਸਟੋਰੀ ਸ਼ਾਰਟ, ਜਦੋਂ ਬਾਹਰ ਉਹਨਾਂ ਨੇ ਨਾਕੇ ਲਾ ਕੇ ਸੰਗਤ ਨੂੰ ਰੋਕਿਆ, ਸੰਗਤ ਨੇ ਕਿਹਾ ਵੀ ਕੋਈ ਨਹੀਂ, ਅਸੀਂ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਸਿਰਫ 5 ਸਿੰਘਾਂ ਨੂੰ ਜਾਣ ਦਿੱਤਾ ਜਾਏ, ਅਸੀਂ ਜਾ ਕੇ ਜਿਹੜਾ ਉਹਨਾਂ ਦੀ ਜਿਹੜੇ ਦਰਸ਼ਨ ਕਰਨਾ ਚਾਹੁੰਦੇ ਆ ਔਰ ਉਹਨਾਂ ਨੂੰ ਜਿਹੜਾ ਉਹ ਇਹ ਸਾਰੇ ਦਾ ਕਲੋਜ਼ਰ ਕਰਨਾ ਚਾਹੁੰਦੇ। ਅੱਛਾ। ਲੇਕਿਨ ਔਰ ਬਹੁਤ ਸਾਰੀ ਸੰਗਤ ਨੇ ਜਦੋਂ ਬਿਲਕੁਲ ਉਹਨਾਂ ਨੇ CRP ਔਰ ਪੁਲਿਸ ਔਰ ਦੂਜੀ ਤੀਜੀ ਲਾ ਦਿੱਤੀ, ਫਿਰ ਸੰਗਤ ਨੇ ਅਰਦਾਸਾ ਸੋਧ ਕੇ ਕਿ ਭਾਈ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਬੇਅਦਬੀ ਤਾਂ ਨਹੀਂ ਸਹਾਰ ਸਕਦੇ। ਉਹਨਾਂ ਨੇ 5 ਸਿੰਘ 5 ਨੌਜਵਾਨ ਜਿਹੜੇ ਨੇ 5 ਪਿਆਰਿਆਂ ਦੇ ਰੂਪ ਦੇ ਵਿੱਚ ਕਿ ਵੀ ਇਹ ਅਗਵਾਈ ਕਰਨਗੇ ਇਵੇਂ ਔਰ ਮਗਰ ਸੰਗਤ। ਪਰ ਜਿਉਂ ਹੀ ਉਹ ਅੱਗੇ ਵਧੇ, ਗੋਲੀਆਂ ਦੀ ਬਛਾੜ ਔਰ ਉਸ ਦੇ ਵਿੱਚ ਜਿਹੜੇ ਨੇ ਜਦੋਂ ਤੱਕ ਔਰ ਬਿਲਕੁਲ ਡੈਲੀਬਰੇਟ ਸੀ, ਈਵਨ ਜਿਵੇਂ ਭਾਈ ਹਰਮਿੰਦਰ ਸਿੰਘ ਜਿਨ੍ਹਾਂ ਦੀ ਸ਼ਹਾਦਤ ਹੁੰਦੀ, ਉਹ ਇੱਕ ਜ਼ਖਮੀ ਉਹ ਆਰੇ ਦੇ ਵਿੱਚ ਜਾ ਕੇ ਲੁਕੇ ਔਰ ਪੁਲਿਸ ਨੇ ਉੱਥੋਂ ਧੂ ਕੇ, ਕਿਉਂਕਿ ਬਹੁਤ ਅੱਛੇ ਬੁਲਾ ਰਹੇ ਸੀ, ਉਹਨਾਂ ਦੇ ਮੂੰਹ 'ਚ ਗੋਲੀ ਮਾਰੀ ਕਿ ਬਈ ਤੂੰ ਇਸ ਮੂੰਹ ਦੇ ਨਾਲ ਹੀ ਲੈਕਚਰ ਕਰਦਾ। ਔਰ ਇਹ ਸਾਰੇ 'ਚ ਜਿਹੜਾ ਉਹ 4 ਜਿਹੜੇ ਨੌਜਵਾਨ ਬਹੁਤ ਸਾਰੇ ਉਹਨਾਂ 'ਚੋਂ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਹੀ ਸੰਬੰਧਿਤ ਸਨ। ਪਹਿਲੇ ਸ਼ਹੀਦ ਭਾਈ ਰਵਿੰਦਰ ਸਿੰਘ ਜਿਹੜੇ ਸਪੁੱਤਰ ਸਰ ਬਲਦੇਵ ਸਿੰਘ ਪਿੰਡ ਲਿਤਰਾ ਜ਼ਿਲ੍ਹਾ ਜਲੰਧਰ, ਇਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੈਂਬਰ ਸੀ। ਤੇ ਗਿਆਨੀ ਹਰਚੰਦ ਸਿੰਘ ਮੋਹਾਲੋਂ ਜਿਹੜੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਹੇ, ਉਹ ਉਹਨਾਂ ਦੇ ਦਾਦਾ ਜੀ ਸਨ। ਫਿਰ ਸ਼ਹੀਦ ਭਾਈ ਹਰਮਿੰਦਰ ਸਿੰਘ, ਇਹ ਪ੍ਰਧਾਨ ਸਨ ਖਾਲਸਾ ਕਾਲਜ ਜਲੰਧਰ ਦੇ, ਜ਼ਿਲ੍ਹਾ ਹੁਸ਼ਿਆਰਪੁਰ, ਸ਼ਾਮ 84 ਨਾਲ ਪਿੰਡ ਚੁੱਲੂਪੁਰ ਉਹਨਾਂ ਦਾ ਪਿੰਡ ਹੈ। ਸ਼ਹੀਦ ਭਾਈ ਬਲਤੀਰ ਸਿੰਘ ਫੌਜੀ, ਇਹ ਪਿੰਡ ਰਾਮਗੜ੍ਹ, ਜ਼ਿਲ੍ਹਾ ਕਪੂਰਥਲਾ, ਔਰ ਇਹ ਇੰਡੀਅਨ ਆਰਮੀ ਦੀ ਜੌਬ ਛੱਡ ਕੇ ਜੂਨ 84 ਤੋਂ ਬਾਅਦ ਆ ਗਏ ਸੀ, ਆਪਣੇ ਪਿੰਡ ਰਹਿਣ ਲੱਗ ਗਏ ਸੀ ਔਰ ਇਹ ਖਾਲਸਾ ਕਾਲਜ ਦੇ ਵਿੱਚ MA ਕਰ ਰਹੇ ਸੀ ਤੇ ਇਹ ਵੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੈਂਬਰ ਸੀ। ਸ਼ਹੀਦ ਭਾਈ ਝਲਮਨ ਸਿੰਘ ਪਿੰਡ ਰਾਜੇਵਾਲ, ਗੋਰਸੀਆਂ ਨੇੜੇ, ਨੂਰ ਮਹਿਲ, ਜ਼ਿਲ੍ਹਾ ਜਲੰਧਰ, ਤੇ ਭਾਈ ਸਾਹਿਬ ਵੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੈਂਬਰ ਸੀ। ਸੋ ਇਹ ਚਾਰੋਂ ਹੀ ਜਿਹੜੇ ਨੌਜਵਾਨ ਨੇ ਔਰ ਫੌਜੀ ਵੀਰ ਹੈ, ਇਹ ਸਟੂਡੈਂਟ ਵੀ ਨੇ ਔਰ ਫੈਡਰੇਸ਼ਨ ਦੇ ਐਕਟਿਵਿਸਟ ਵੀ ਨੇ। ਇਹਨਾਂ ਦੀਆਂ ਸ਼ਹਾਦਤਾਂ ਹੁੰਦੀਆਂ ਨੇ ਔਰ ਬੜੇ ਬਰੂਟਲ ਤਰੀਕੇ ਦੇ ਨਾਲ ਉਹਨਾਂ ਨੂੰ ਮਾਰਿਆ ਜਾਂਦਾ, ਡੈਲੀਬਰੇਟ। ਔਰ ਸਰਕਾਰ ਬਰਨਾਲੇ ਦੀ ਹੈ, ਐਲਾਨ ਵੀ ਹੁੰਦਾ ਹੈ, ਕਮਿਸ਼ਨ ਬਣਦਾ। ਔਰ ਜਿਵੇਂ ਇਹਨਾਂ ਦੇ ਭਾਈ ਰਵਿੰਦਰ ਸਿੰਘ ਲਿਤੜਾ ਦੇ ਪਿਤਾ ਜੀ, ਉਹਨਾਂ ਨੇ ਇਹਨਾਂ 4 ਆਪਣੇ ਪੁੱਤਰ ਸਮੇਤ ਸਿੰਘਾਂ ਦੇ ਕਿਵੇਂ ਉਹਨਾਂ ਨੇ ਸੰਸਕਾਰ ਕਰਵਾਇਆ, ਕਿਵੇਂ ਉਹ ਟੈਸਟੀਮਨੀ ਨੇ। ਔਰ ਜੇ ਕਹਿਣਾ ਹੋਏ ਵੀ ਇਨਸਾਫ ਦੇ ਲਈ ਖਲੋਣਾ, 40 ਸਾਲਾਂ ਤੋਂ ਉਹ ਲਗਾਤਾਰਤਾ ਦੇ ਨਾਲ ਜਿਹੜਾ ਇਸ ਦੇ ਲਈ ਜੂਝ ਰਹੇ ਨੇ, ਇਨਸਾਫ ਲੈਣ ਦੇ ਲਈ। ਕਮਿਸ਼ਨ ਬਣਿਆ ਜਥੇਦਾਰ ਰਣਜੀਤ ਸਿੰਘ ਕਮਿਸ਼ਨ, ਉਹਦੀ ਰਿਪੋਰਟ ਫਿਰ ਇਹ ਆਇਆ ਕਿ ਜਦੋਂ ਤੱਕ ਸੁਖਪਾਲ ਸਿੰਘ ਖਹਿਰਾ ਜਾਂ ਦੂਜਿਆਂ ਨੇ ਮੰਗ ਕੀਤੀ, ਉਹਦਾ ਇੱਕ ਹਿੱਸਾ ਹੀ ਰਿਪੋਰਟ ਦਾ ਗਾਇਬ ਕਰ ਦਿੱਤਾ ਹੈ। ਔਰ ਇੰਨੇ ਵਰੇ ਬੀਤਣ ਬਾਅਦ ਵੀ ਜਿਹੜਾ ਉਹ ਦੋਸ਼ੀ ਦਾ ਪਤਾ ਨਹੀਂ ਕੌਣ ਨੇ, ਰਿਪੋਰਟ ਰਾਹੀਂ ਵੀ ਹੈ ਉਹਨੂੰ ਕਿਵੇਂ ਕਿੰਨੀਆਂ ਸਕਸੈਸਿਵ ਹਕੂਮਤਾਂ ਨੇ 40 ਸਾਲਾਂ 'ਚ ਆਈਆਂ। ਲੇਕਿਨ ਜਿਵੇਂ ਅਸੀਂ ਇਹ ਸਮਝਦੇ ਹਾਂ ਵੀ 13 ਅਪ੍ਰੈਲ 1978 ਇੱਕ ਟਰਨਿੰਗ ਪੁਆਇੰਟ ਸੀ ਜਿਸ ਨੇ ਦੁਨੀਆ ਭਰ ਦੇ ਵਿੱਚ ਬੇਸ਼ੱਕ 13 ਸਿੰਘ ਸ਼ਹੀਦ ਹੋਏ, ਲੇਕਿਨ ਇੰਡੀਅਨ ਸਟੇਟ ਜਿਵੇਂ ਉਹਨਾਂ ਦੇ ਮਗਰ ਖਲੋ ਗਈ ਨਿਰੰਕਾਰੀਆਂ ਦੇ, ਕਿਵੇਂ ਜਿਹੜੀਆਂ ਨਰਕਧਾਰੀਆਂ ਦੀਆਂ ਕਿਤਾਬਾਂ ਬੈਨ ਕਰਨ ਦੀ ਮੰਗ ਸੀ, ਅਵਤਾਰ ਬਾਣੀ, ਯੁਗ ਪੁਰਸ਼, ਉਹਨੂੰ ਵੀ ਠੁਕਰਾਇਆ ਗਿਆ। ਔਰ ਇਨਸਾਫ ਦੇ ਨਾਂ ਥੱਲੇ ਜਦੋਂ ਕਿਹਾ ਗਿਆ ਤੇ ਮੁਰਾਰਜੀ ਦੇਸਾਈ ਤੋਂ ਲੈ ਕੇ ਥੱਲੇ ਤੱਕ ਬਿਆਨਬਾਜ਼ੀ ਇਹ ਸੀ ਕਿ ਉੱਥੇ ਲੈਣ ਕੀ ਗਏ ਸੀ। ਹੁਣ ਇਸ ਸਭ ਦੇ ਬਿਲਕੁਲ ਉਲਟ ਜਦੋਂ ਅਸੀਂ ਸਾਕਾ ਨਕੋਦਰ ਦੇ ਨਾ 4 ਸ਼ਹੀਦ ਸਿੰਘਾਂ ਦਾ ਜ਼ਿਕਰ ਕਰਦੇ ਹਾਂ, ਇਹ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਲਈ ਹੋਈਆਂ ਸ਼ਹੀਦੀਆਂ ਨੇ, ਪਰ ਸਟੇਟ ਦਾ ਇੰਟੈਂਟ ਜਿਹੜਾ ਉਹ ਉਸੇ ਲਾਈਨ ਦੇ ਉੱਤੇ ਹੀ ਹੈ। ਔਰ ਇਹ ਮੈਂ ਸਮਝਦਾ ਵੀ ਉਹਨਾਂ ਦੇ ਪਿਤਾ ਭਾਈ ਰਵਿੰਦਰ ਸਿੰਘ ਔਰ ਉਹਨਾਂ ਦੇ ਭਰਾਤਾ ਡਾਕਟਰ ਹਰਿੰਦਰ ਸਿੰਘ ਜਿਹੜੇ ਸਟੈਨਫੋਰਡ ਯੂਨੀਵਰਸਿਟੀ 'ਚ ਨੇ, ਇਹ ਉਹਨਾਂ ਨੇ ਜਿਹੜਾ ਇਸ ਨੂੰ ਜਿਹਨੂੰ ਇਹ ਕਹੋ ਕਿ ਇੱਕ ਕਰੂਸੇਡ ਵਾਂਗ ਲਿਆ ਕਿ ਇਸ ਨੂੰ ਸਟੇਟ ਨੂੰ ਨੰਗਾ ਕਰਨਾ ਹੈ। ਇਨਸਾਫ ਦੀ ਗੱਲ ਜਿਹੜੀ ਆ ਉਹਨਾਂ ਨੇ ਤੋਰੀ ਰੱਖੀ ਹੈ। ਔਰ ਜਿੱਥੇ ਇਹਨਾਂ 4 ਸਿੰਘਾਂ ਦੀਆਂ ਤਸਵੀਰਾਂ ਅੱਜ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਸੁਭਾਇਮਾਨ ਨੇ,
ਜਿਹੜਾ ਸਿੱਖ ਮਿਊਜ਼ੀਅਮ ਹੈ, ਸੈਂਟਰਲ ਸਿੱਖ ਮਿਊਜ਼ੀਅਮ, ਉਸ ਦੇ ਵਿੱਚ ਵੀ ਨੇ। ਉੱਥੇ ਉਹਨਾਂ ਦੀ ਯਾਦ ਦੇ ਵਿੱਚ ਸਮਾਗਮ ਜਿਹੜਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਬੁੰਗਾ, ਉਸ ਦੇ ਵਿੱਚ ਵੀ 4 ਫਰਵਰੀ ਨੂੰ ਭੋਗ ਪਾਏ ਜਾਂਦੇ ਨੇ। ਉੱਥੇ ਅੱਜ ਭੋਗ ਪਏ ਨੇ। ਔਰ ਇਸ ਵਰੇ ਦੇ ਵਿੱਚ ਕਿਉਂਕਿ 40ਵੀਂ ਐਨੀਵਰਸਰੀ ਹੋਣ ਦੇ ਨਾਤੇ, ਮਾਰਟੀਡਮ ਐਨੀਵਰਸਰੀ, ਬਹੁਤ ਸਾਰੇ ਪ੍ਰੋਗਰਾਮ ਜਿਹੜੇ ਨੇ ਉਹ ਉਲੀਕੇ ਗਏ ਨੇ। ਔਰ ਇਸ ਦੇ ਵਿੱਚ ਅਸੀਂ ਇਹ ਵੀ ਦੱਸਦੇ ਹੀ ਹੈ ਕਿ ਆਉਂਦੇ ਐਤਵਾਰ ਗੁਰਦੁਆਰਾ ਰਿਚਮੰਡ ਹਿੱਲ ਦੇ ਵਿਖੇ ਵੀ ਇਹਨਾਂ ਸਿੰਘਾਂ ਦੀ ਯਾਦ ਨੂੰ ਹੀ ਸਮਰਪਿਤ ਸਮਾਗਮ ਅਖੰਡ ਪਾਠ ਸਾਹਿਬ ਰੱਖੇ ਜਾਣਗੇ, ਭੋਗ ਹੋਏਗਾ। ਔਰ ਡਾਕਟਰ ਹਰਿੰਦਰ ਸਿੰਘ ਸ਼ਮੂਲੀਅਤ ਕਰਨਗੇ। ਮੈਂ ਵੀ ਉਸ ਦੇ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿਆਂਗਾ। ਔਰ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਉਲੀਕੇ ਨੇ, ਉਹਨਾਂ ਦੇ ਵਿੱਚ ਜਿਵੇਂ ਅੱਜ ਹੀ ਸਾਨੂੰ ਈਵਨ ਇਹਨਾਂ ਨੇ ਭਾਈ ਜੱਸਾ ਸਿੰਘ ਗੁਰਦੁਆਰਾ ਸਿੰਘ ਸਭਾ ਫੇਅਰਫੈਕਸ, ਉਹਨਾਂ ਨੇ ਪਿਛਲਾ ਦੀਵਾਨ ਜਿਹੜਾ ਬੁੱਧਵਾਰ ਦਾ ਸੀ, ਉਹ ਸਾਕਾ ਨਕੋਦਰ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸੀ। ਔਰ ਜਿਹੜੇ ਪ੍ਰੋਗਰਾਮ 40ਵੇਂ ਮਾਰਟੀਡਮ ਡੇ ਦੇ ਤੌਰ ਦੇ ਉੱਤੇ ਹੋਏ, ਜਕਾਰਾ ਵੱਲੋਂ ਸਕਾਲਰਸ ਕਾਨਫਰੰਸ 31 ਜਨਵਰੀ ਨੂੰ ਸਟੈਨਫੋਰਡ ਯੂਨੀਵਰਸਿਟੀ ਦੇ ਵਿੱਚ ਹੋਈ, ਇਹਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ। 1 ਫਰਵਰੀ ਨੂੰ ਗੁਰਦੁਆਰਾ ਸਾਹਿਬ ਫਰੀਮਾਉਂਟ 'ਚ ਬਲੱਡ ਡਰਾਈਵ ਹੋਇਆ। ਔਰ 2 ਫਰਵਰੀ ਨੂੰ ਅਖੰਡ ਪਾਠ ਸਾਹਿਬ ਰੱਖੇ ਗਏ ਨੇ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ, ਜਿਵੇਂ ਮੈਂ ਦੱਸਿਆ, ਅੰਮ੍ਰਿਤਸਰ। ਔਰ ਸਾਕਾ ਨਕੋਦਰ ਡੇ ਪ੍ਰੋਕਲਾਮੇਸ਼ਨ 3 ਫਰਵਰੀ ਨੂੰ ਸਟੈਨੀਸਲਾਸ ਕਾਉਂਟੀ ਬੋਰਡ ਆਫ ਸੁਪਰਵਾਈਜ਼ਰ ਮੋਡੈਸਟੋ ਵੱਲੋਂ ਜਿਹੜੀ ਹੈ ਇਹਨਾਂ ਸਾਕਾ ਨਕੋਦਰ ਦੇ ਇਹਨਾਂ 4 ਸ਼ਹੀਦਾਂ ਦੀ ਯਾਦ 'ਚ ਪ੍ਰੋਕਲਾਮੇਸ਼ਨ ਜਾਰੀ ਕੀਤੀ ਗਈ ਹੈ। ਫਿਰ ਸਾਕਾ ਨਕੋਦਰ ਡੇ ਪ੍ਰੋਕਲਾਮੇਸ਼ਨ 3 ਫਰਵਰੀ ਨੂੰ ਮੈਂਟੀਕਾ ਜਿਹੜੀ ਸਿਟੀ ਕੌਂਸਲ ਵੱਲੋਂ ਜਾਰੀ ਕੀਤੀ ਗਈ। ਅਖੰਡ ਪਾਠ ਭੋਗ ਜਿਹੜੇ ਨੇ ਉਹ 4 ਤਰੀਕ ਨੂੰ ਅੱਜ ਉੱਥੇ ਪੈ ਚੁੱਕੇ ਹੋਣਗੇ ਬਾਬਾ ਗੁਰਬਖਸ਼ ਸਿੰਘ ਗੁਰਦੁਆਰਾ ਸਾਹਿਬ ਬੁੰਗਾ ਅਕਾਲ ਤਖਤ ਦੇ ਪਿੱਛੇ। ਫਿਰ ਸਾਕਾ ਨਕੋਦਰ ਡੇ ਪ੍ਰੋਕਲਾਮੇਸ਼ਨ ਨਾਰਵਿਚ ਸਿਟੀ ਕੌਂਸਲ ਕਨੈਕਟੀਕਟ, ਜਿੱਥੇ ਹੁਣ ਸਵਰਨਜੀਤ ਸਿੰਘ ਮੇਅਰ ਬਣੇ ਨੇ, ਉਹਨਾਂ ਦੀ ਸਿਟੀ ਹੈ, ਉਹਨਾਂ ਨੇ ਅੱਜ ਜਾਰੀ ਕੀਤੀ ਹੈ ਪ੍ਰੋਕਲਾਮੇਸ਼ਨ। ਔਰ ਇਸੇ ਤਰ੍ਹਾਂ 6 ਫਰਵਰੀ ਨੂੰ ਜਿਹੜਾ ਹੈ ਉਹ ਮੈਂ ਜਿਵੇਂ ਦੱਸਿਆ ਹੀ ਹੈ, ਗੁਰਦੁਆਰਾ ਰਿਚਮੰਡ ਹਿੱਲ ਅਖੰਡ ਪਾਠ ਸਾਹਿਬ ਹੈ, 8 ਫਰਵਰੀ ਨੂੰ ਭੋਗ ਹੈ। ਔਰ ਸਹਿਜ ਪਾਠ ਦੇ ਨਾਲ ਕਮੈਂਸਮੈਂਟ 9 ਫਰਵਰੀ ਨੂੰ ਗੁਰਦੁਆਰਾ ਸਾਹਿਬ ਸੈਨ ਹੋਜ਼ੇ ਕੈਲੀਫੋਰਨੀਆ। ਫਿਰ ਸਾਕਾ ਨਕੋਦਰ ਡੇ ਪ੍ਰੋਕਲਾਮੇਸ਼ਨ 10 ਫੈਬਰਵਰੀ ਨੂੰ ਸੈਨ ਵਾਕਿਨ ਕਾਉਂਟੀ ਬੋਰਡ ਆਫ ਸੁਪਰਵਾਈਜ਼ਰਸ ਸਟਾਕਟਨ ਦੇ ਵਿਖੇ। ਔਰ ਸਾਕਾ ਨਕੋਦਰ ਡੇ ਪ੍ਰੋਕਲਾਮੇਸ਼ਨ 10 ਫਰਵਰੀ ਨੂੰ ਯੂਨੀਅਨ ਸਿਟੀ ਕੌਂਸਲ ਨੇ ਕਰਨੀ ਹੈ। ਫਿਰ 13 ਤਰੀਕ ਨੂੰ ਗੁਰਦੁਆਰਾ ਸਾਹਿਬ ਫਰੀਮਾਉਂਟ ਅਖੰਡ ਪਾਠ ਸਾਹਿਬ 15 ਨੂੰ ਭੋਗ ਹੋਏਗਾ। ਔਰ ਸਹਿਜ ਪਾਠ ਦਾ ਭੋਗ ਗੁਰਦੁਆਰਾ ਸਾਹਿਬ ਸੈਨ ਹੋਜ਼ੇ ਕੈਲੀਫੋਰਨੀਆ 22 ਫਰਵਰੀ ਨੂੰ ਹੋਏਗਾ। ਔਰ ਇਸੇ ਤਰ੍ਹਾਂ 8 ਮਾਰਚ ਨੂੰ ਜਿਹੜਾ ਅਖੰਡ ਪਾਠ ਸਾਹਿਬ ਦੇ ਭੋਗ ਔਰ ਉਹਨਾਂ ਦੀ ਯਾਦ ਸਿੰਘਾਂ ਦੀ ਗੁਰਦੁਆਰਾ ਸਾਹਿਬ ਸਟਾਕਟਨ। ਸੋ ਇਹ ਬੜੀ ਡੀਟੇਲਡ ਹੈ। ਔਰ ਇਸ ਦੇ ਨਾਲ ਹੀ ਅੱਜ ਸਾਨੂੰ ਕੈਨੇਡਾ ਤੋਂ ਵੀ 2 ਪ੍ਰੋਕਲਾਮੇਸ਼ਨ ਜਿਹੜੀਆਂ ਸਾਡੇ ਬਿਊਰੋ ਚੀਫ ਭਾਈ ਮਨਵੀਰ ਸਿੰਘ ਨੇ ਵੀ ਭੇਜੀਆਂ, ਭਾਈ ਡਾਕਟਰ ਹਰਿੰਦਰ ਸਿੰਘ ਉਹਨਾਂ ਨੇ ਵੀ ਭੇਜੀਆਂ। ਇੱਕ ਮੇਅਰ ਸਿਟੀ ਆਫ ਐਡਮਿੰਟਨ ਦੇ ਵੱਲੋਂ ਜਾਰੀ ਪ੍ਰੋਕਲਾਮੇਸ਼ਨ ਹੈ, ਐਡਮਿੰਟਨ ਐਲਬਰਟਾ ਸਟੇਟ 'ਚ ਹੈ ਕੈਨੇਡਾ ਦੀ। ਔਰ ਦੂਸਰੀ ਸਾਕਾ ਨਕੋਦਰ ਡੇ ਪ੍ਰੋਕਲਾਮੇਸ਼ਨ ਜਿਹੜੀ ਹੈ ਮਿਸਟਰ ਮੇਅਰ ਪੈਟਰਿਕ ਬਰਾਊਨ ਵੱਲੋਂ ਸਿਟੀ ਆਫ ਬਰੈਂਪਟਨ ਹੈ। ਸੋ ਅਸੀਂ ਵੀ ਔਰ ਇਸ ਦੇ ਨਾਲ ਹੀ ਅੱਜ ਇੱਕ ਵੱਡਾ ਜਿਹੜਾ ਇਹਨਾਂ 4 ਸਿੰਘਾਂ ਦੀ ਸ਼ਹਾਦਤ ਨੂੰ ਸਮਰਪਿਤ ਇਨਸਾਫ ਯਾਤਰਾ, ਇਹ ਪੰਜਾਬ ਦੇ ਵਿੱਚ ਜਿਹੜਾ ਸ਼ੇਰਪੁਰ ਚੌਂਕ ਕਪੂਰਥਲਾ ਬਾਈਪਾਸ ਤੋਂ ਆਰੰਭ ਹੋ ਕੇ ਦੁਪਹਿਰੇ 1 ਵਜੇ ਗੁਰਦੁਆਰਾ ਗੁਰੂ ਅਰਜਨ ਸਾਹਿਬ ਮੁਹੱਲਾ ਨਾਨਕਪੁਰਾ ਨਕੋਦਰ ਤੱਕ ਇਹ ਮਾਰਚ ਹੈ। ਆਲਰੇਡੀ ਇਹ ਅਕੰਪਲਿਸ਼ ਹੋ ਚੁੱਕਾ ਹੋਏਗਾ। ਉੱਥੋਂ ਸ਼ੁਰੂ ਕਰਕੇ ਸ਼ੇਰਪੁਰ ਚੌਂਕ ਕਪੂਰਥਲਾ ਬਾਈਪਾਸ ਤੋਂ ਜਿਸ ਗੁਰਦੁਆਰਾ ਸਾਹਿਬ 'ਚ ਇਹ ਬੇਦਬੀ ਹੋਈ, ਅਗਨ ਭੇਟ ਕੀਤੀਆਂ ਗਈਆਂ, ਸ਼ਿਵ ਸੈਨਾ ਨੇ ਉਹਦੇ 'ਚ ਲੀਡ ਰੋਲ ਲਿਆ, ਉਸ ਮੁਕਾਮ ਤੱਕ ਇਹ ਯਾਤਰਾ ਹੋਏਗੀ। ਔਰ ਇਸ ਦੇ ਉੱਤੇ ਈਵਨ ਟ੍ਰਿਬਿਊਨ ਨੇ ਵੀ ਜਿਹੜਾ ਕੱਲ ਦੀ ਟ੍ਰਿਬਿਊਨ ਦੀ ਸਟੋਰੀ ਸੀ, 40 years ਆਫਟਰ ਸਾਕਾ ਨਕੋਦਰ ਵਿਕਟਮਸ ਫਾਦਰ ਮੇਕਸ ਫਾਈਨਲ ਅਪੀਲ ਫਾਰ ਜਸਟਿਸ। ਸਰ ਬਲਦੇਵ ਸਿੰਘ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਹੈ ਉਹ ਕੀਤੀ ਟ੍ਰਿਬਿਊਨ ਦੇ ਰਿਪੋਰਟਰ ਨੇ। ਔਰ ਉਹਦੇ 'ਚ ਟੂਵਰਡਸ ਦਾ ਐਂਡ ਉਹਨਾਂ ਨੇ ਇਹੀ ਕਿਹਾ ਕਿ ਭਾਈ 4 ਸਾਡੀਆਂ ਕੋਰ ਡਿਮਾਂਡਸ ਨੇ, ਜਿਹੜਾ ਉਹਨਾਂ ਨੇ ਲੈਟਰ ਵੀ ਉਹਨੂੰ ਭਗਵੰਤ ਮਾਨ ਨੂੰ ਵੀ ਲਿਖਿਆ ਕਿ ਭਾਈ ਤੁਸੀਂ ਖਾ ਗਏ ਹੋ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਇਨਕੁਆਇਰੀ ਰਿਪੋਰਟ ਵੀ ਪਾਰਟ 2 ਜਿਹੜਾ
ਕਈ ਵਾਰੀ ਇਹ ਇਸ਼ੂ ਪੰਜਾਬ ਵਿਧਾਨ ਸਭਾ ਦੇ ਫਲੋਰ ਤੇ ਚੁੱਕਿਆ ਗਿਆ ਔਰ ਜਿਹੜੀਆਂ 4 ਮੰਗਾਂ ਕੀਤੀਆਂ ਗਈਆਂ ਨੇ ਕੋਰ ਡਿਮਾਂਡ ਜੇ ਟ੍ਰਿਬਿਊਨ ਨੇ ਰਿਪੋਰਟ ਕੀਤਾ ਹੈ ਕਿ ਵੀ ਇਹ ਜਿਹੜਾ ਕੇਸ ਹੈ CBI ਨੂੰ ਫॉर ਐਨ ਇੰਡੀਪੈਂਡੈਂਟ ਟਾਈਮ ਬਾਉਂਡ ਇਨਕੁਆਰੀ ਹਾਲਾਂ ਨਿਕਲਣਾ ਕੀ ਹੈ ਹੁਣ ਤਾਂ ਬਹੁਤ ਸਾਰੀ ਐਵੀਡੈਂਸ ਇਜ਼ਹਾਰ ਆਲਮ ਵੀ ਮਰ ਗਿਆ ਹੋਰ ਵੀ ਕੋਈ ਮਰ ਗਏ ਪਰ ਉਹਨਾਂ ਦਾ ਇਹ ਹੈ ਕਿ ਭਾਈ ਟਰੂਥ ਐਟਲੀਸਟ ਦੁਨੀਆ ਦੇ ਸਾਹਮਣੇ ਆਏ ਔਰ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਨੇ ਜਿਹੜੀ ਇਹ ਸਾਰੇ ਸਾਕੇ ਦੇ ਉੱਤੇ ਆਪਣੀ ਇਨਵੈਸਟੀਗੇਟਿਵ ਰਿਪੋਰਟ ਦਿੱਤੀ ਉਸ ਨੂੰ ਜਿਹੜਾ ਹੈ ਉਹ ਉਹਨੂੰ ਔਰ ਇਸ ਰਿਪੋਰਟ ਨੂੰ ਵੀ ਕਿਉਂਕਿ ਜਦੋਂ ਕਮਿਸ਼ਨ ਬਣਦਾ ਸਰਕਾਰ ਦਾ ਸੈਕੰਡ ਉਹਦਾ ਹਿੱਸਾ ਹੁੰਦਾ ਹੈ ਐਕਸ਼ਨ ਟੇਕਨ ਜੋ ਉਸ ਰਿਪੋਰਟ ਤੋਂ ਬਾਅਦ ਕੀ ਹੈ ਔਰ ਜਿਹੜੀ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਰਿਪੋਰਟ ਹੈ ਪਲੱਸ ਐਕਸ਼ਨ ਟੇਕਨ ਰਿਪੋਰਟ ਜਿਹੜੀ ਹੈ ਇਸ ਨੂੰ ਟੇਬਲ ਦੇ ਉੱਤੇ ਰੱਖਿਆ ਜਾਏ ਔਰ ਇਹ ਇੱਕ ਪੰਜਾਬ ਵਿਧਾਨ ਸਭਾ ਵੱਲੋਂ ਇੱਕ ਕ੍ਰੈਡੀਬਲ ਹਾਈ ਲੈਵਲ SIT ਬਣਾਈ ਜਾਏ ਜਿਹੜੀ ਕਿ ਦੱਸੇ ਕਿ ਜਿਹੜਾ ਪਾਰਟ 2 ਗੁਰਨਾਮ ਸਿੰਘ ਕਮਿਸ਼ਨ ਰਿਪੋਰਟ ਦਾ ਕਿਵੇਂ ਗਾਇਬ ਕੀਤਾ ਗਿਆ ਔਰ ਉਹਦੇ ਲਈ ਰਿਸਪੌਂਸਿਬਿਲਟੀ ਫਿਕਸ ਕੀਤੀ ਜਾਏ ਹਾਲਾਂ ਇਹਨਾਂ 'ਚੋਂ ਵੀ ਨਿਕਲਣਾ ਕੁਛ ਨਹੀਂ ਹੈ ਪਰ ਘੱਟੋ ਘੱਟ ਜਿਵੇਂ ਸਿੰਗਲ ਹੈਂਡਡਲੀ ਸਰ ਬਲਦੇਵ ਸਿੰਘ ਹੋਰਾਂ ਨੇ ਇਸ ਕੇਸ ਨੂੰ ਲੜਿਆ ਔਰ ਜਿਵੇਂ ਹਾਲਾਂ ਇਹ ਬਹੁਤ ਸਾਰਾ ਫਰਜ਼ ਤਾਂ ਕੌਮੀ ਸੀ ਪਰ ਕਿਉਂਕਿ ਪਰਿਵਾਰ ਕੌਮ ਨੂੰ ਸਮਰਪਿਤ ਹੈ ਔਰ ਅੱਜ ਜਿਹੜੀ ਸਾਕਾ ਨਕੋਦਰ ਦੀ ਗੂੰਜ ਹੈ ਉਹ ਅਕਾਲ ਤਖਤ ਤੋਂ ਲੈ ਕੇ ਕਨੈਟੀਕਟ ਤੱਕ ਵਾਸ਼ਿੰਗਟਨ DC ਤੱਕ ਐਡਮਿੰਟਨ ਤੱਕ ਸਟਾਕਟਨ ਤੱਕ ਸੋ ਦੁਨੀਆ ਦਾ ਕੋਈ ਹਿੱਸਾ ਐਸਾ ਨਹੀਂ ਔਰ ਬਹੁਤ ਸਾਰੀਆਂ ਥਾਵਾਂ ਤੇ ਜਿਵੇਂ ਮੈਂ ਕਿਹਾ ਇਹਨਾਂ ਸ਼ਹੀਦਾਂ ਦੀਆਂ ਤਸਵੀਰਾਂ ਵੀ ਸੁਭਾਏਮਾਨ ਨੇ ਔਰ ਇਹ ਦੱਸਣ ਲਈ ਹੈ ਕਿ ਭਾਈ ਇਹ ਕੋਈ ਅੱਤਵਾਦ ਜਾਂ ਦੂਸਰੇ ਦੇ ਨਾਂ ਥੱਲੇ ਜਿਵੇਂ ਇਹਨਾਂ ਨੇ ਨੈਰੇਟਿਵ ਸਿਰਜਿਆ ਇਹ ਸਾਡੇ ਯੋਧੇ ਗੁਰੂ ਗ੍ਰੰਥ ਸਾਹਿਬ ਦੀ ਆਨ ਸ਼ਾਨ ਲਈ ਗੁਰੂ ਗ੍ਰੰਥ ਗੁਰੂ ਪੰਥ ਦੇ ਲਈ ਜਿਹੜਾ ਜੂਝੇ ਨੇ ਔਰ ਅਸੀਂ ਅੱਜ ਦਾ ਇਹ ਸਮੁੱਚਾ ਪ੍ਰੋਗਰਾਮ ਇਹਨਾਂ ਸੂਰਬੀਰ ਯੋਧਿਆਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ ਸੋ ਕੋਟ ਪ੍ਰਣਾਮ ਹੈ ਨਾ ਆਪਣੇ ਸਿੱਖ ਕੌਮ ਦੇ ਸ਼ਹੀਦਾਂ ਨੂੰ ਸੋ ਇੱਥੇ ਲੈਣੇ ਬ੍ਰੇਕ ਆ ਵਿਊਅਰਸ ਤੋਂ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਆ ਛੋਟੇ ਜਿਹੇ ਵਕਤ ਬਾਅਦ